ਮੇਰਾ ਨਾਮ ਇਕਬਾਲ ਸਿੰਘ ਨਵਾਦਾ ਜੀ। ਅੱਛਾ, ਇੱਕ ਜਿਹੜੀ ਹਵੇਲੀ ਤੁਹਾਡੇ ਵੱਲੋਂ ਤਿਆਰ ਕੀਤੀ ਗਈ ਸੂਬੇਦਾਰ ਦੀ ਹਵੇਲੀ, ਜੀ ਕੀ ਦ੍ਰਿਸ਼ ਇਹਦੇ ਵਿੱਚ ਲੋਕਾਂ ਨੂੰ ਤੁਸੀਂ ਵਿਖਾਉਣਾ ਚਾਹੁੰਦੇ ਜੀ? ਵੀਰ ਜੀ, ਇਹ ਜਿਹੜੀ ਹਵੇਲੀ ਤਿਆਰ ਕੀਤੀ ਗਈ ਹੈ ਇਹਦਾ ਨਾਮ ਸੂਬੇਦਾਰ ਦੀ ਹਵੇਲੀ ਰੱਖਿਆ ਗਿਆ ਹੈ। ਇਹਦੇ ਵਿੱਚ ਆਪਾਂ ਤਕਰੀਬਨ ਜਿੰਨਾ ਸ਼ੂਟਿੰਗ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਜਿਵੇਂ ਆਪਾਂ ਪ੍ਰੀ ਵੈਡਿੰਗ ਸ਼ੂਟ ਹੁੰਦੀ, ਪੋਸਟ ਵੈਡਿੰਗ ਸ਼ੂਟ ਹੁੰਦੀ ਆ, ਜਾਂ ਬੱਚਿਆਂ ਦੀਆਂ ਸ਼ੂਟ ਹੁੰਦੇ ਆ, ਜਾਂ ਗਾਣੇ ਸ਼ੂਟ, ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਫਿਲਮ ਦਾ ਸ਼ੂਟ ਹੋਣਾ, ਉਹਦਾ ਪ੍ਰਬੰਧ ਕੀਤਾ ਗਿਆ। ਅਲੱਗ-ਅਲੱਗ ਸੈੱਟ ਬਣਾਏ ਗਏ ਨੇ, ਕੱਚੇ ਘਰਾਂ ਦੇ ਸੈੱਟ ਬਣਾਏ ਗਏ ਨੇ, ਪੱਕੇ ਘਰਾਂ ਦੇ ਸੈੱਟ ਬਣਾਏ ਗਏ ਨੇ, ਅਲੱਗ-ਅਲੱਗ ਮਾਡਰਨ ਸੈੱਟ ਬਣਾਏ ਗਏ ਨੇ। ਸੋ ਇਹ ਸਾਰਾ ਕੁਝ ਬਣਾਇਆ ਗਿਆ। ਕੀ ਖਾਸੀਅਤ ਹੈ ਇਸ ਹਵੇਲੀ ਦੇ ਵਿੱਚ, ਜਿਹੜਾ ਕਿ ਬਜ਼ੁਰਗਾਂ ਦੇ ਜਿਹੜਾ ਪੁਰਾਣਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਤੁਸੀਂ ਉਹਨਾਂ ਨੂੰ ਇਸ ਹਵੇਲੀ ਦੇ ਵਿੱਚ ਵਿਖਾਇਆ? ਵੀਰ ਜੀ, ਇੱਦਾਂ ਹੈ ਕਿ ਅੱਜ ਕੱਲ੍ਹ ਜਿਵੇਂ ਸਮਾਂ ਚੱਲ ਰਿਹਾ ਜੀ, ਸਾਰਾ ਨਵੀਨੀਕਰਨ ਹੋ ਰਿਹਾ, ਅਤੇ ਨਵੀਨੀਕਰਨ ਦੇ ਵਿੱਚ ਆਪਾਂ ਪੁਰਾਣਾ ਭੁੱਲ ਰਹੇ ਹਾਂ ਜੀ। ਜੇ ਕੋਈ ਪੁਰਾਣੀਆਂ ਇਮਾਰਤਾਂ ਨੂੰ ਢਾਹ ਕੇ ਨਵਾਂ ਬਣਾਇਆ ਜਾ ਰਿਹਾ, ਬਿਲਕੁਲ ਨਾਮੋ ਨਿਸ਼ਾਨ ਖਤਮ ਕੀਤਾ ਜਾ ਰਿਹਾ। ਸੋ ਕੋਸ਼ਿਸ਼ ਕੀਤੀ ਆ ਵੀ ਇੱਕ ਇੱਦਾਂ ਦਾ ਕੋਈ ਢਾਂਚਾ ਬਣਾਇਆ ਜਾਵੇ ਜਿਹਦੇ ਵਿੱਚ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਿਆ ਜਾਵੇ, ਤਾਂ ਆਉਣ ਵਾਲੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਪਤਾ। ਕੀ ਰੱਖਿਆ ਗਿਆ ਇਸ ਹਵੇਲੀ ਦੇ ਵਿੱਚ? ਪੁਰਾਣੀ ਚੀਜ਼ ਕਿਹੜੀ ਰੱਖੀ ਗਈ? ਇਹ ਹਵੇਲੀ ਦੇ ਵਿੱਚ ਵੀਰ ਜੀ ਤਕਰੀਬਨ ਤੁਸੀਂ ਵੇਖ ਸਕਦੇ ਜੇ ਪਲੰਗ ਆ, ਪੁਰਾਣੇ ਸੰਦੂਕ ਆ, ਸ਼ੀਸ਼ਾ ਤਿਆਰ ਹੋਣ ਵਾਲਾ, ਬੀਬੀਆਂ ਦਾ ਪੁਰਾਣਾ ਪੇਟੀ ਆ, ਸੰਦੂਕ ਆ, ਪੁਰਾਣੇ ਮੰਜੇ ਆ, ਪੁਰਾਣੀਆਂ ਕੁਰਸੀਆਂ ਹੈ, ਦੇ ਚੌਂਕੇ ਦਾ ਪੂਰਾ ਸਮਾਨ ਆ, ਚਾਟੀ ਤੇ ਘੜਾ ਤੇ ਕਾੜਨੀ, ਉਹਦੇ ਨਾਲ ਬਾਕੀ ਜਿਹੜਾ ਵੀ ਆ, ਜਿਹੜਾ ਕੁੰਡਾ ਡੰਡਾ, ਹਰ ਚੀਜ਼ ਜਿਹੜੀ ਉੱਥੇ ਵਰਤੀ ਜਾਂਦੀ ਆ, ਚੱਕੀ ਹੋ ਗਈ, ਛੱਜ ਹੋ ਗਿਆ, ਹਰ ਚੀਜ਼ ਜਿਹੜੀ ਰੱਖੀ। ਕੀ ਸੰਦੇਸ਼ ਇੱਕ ਨੌਜਵਾਨਾਂ ਨੂੰ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ? ਵੀ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦੇ ਆ ਵੀ ਤੁਸੀਂ ਆਪਣੇ ਇਲਾਕੇ ਵਾਸਤੇ ਆਪਾਂ ਕੁਝ ਕਰੀਏ, ਆਪਣੇ ਜਿੱਥੇ ਆਪਾਂ ਜੰਮੇ ਆ ਉੱਥੇ ਲਈ ਕੁਝ ਕਰੀਏ, ਉੱਥੇ ਦੀ ਮਤਲਬ ਵੀ ਕਹਿੰਦੇ ਆਪਣੀ ਜੋ ਵਿਰਾਸਤ ਆ ਉਹਨੂੰ ਸੰਭਾਲ ਕੇ ਚੱਲੀਏ, ਨਸ਼ਿਆਂ ਤੋਂ ਦੂਰ ਰਹੀਏ, ਤੇ ਜਿਹੜਾ ਵੀ ਆਪਾਂ ਜਿੰਨਾ ਵੀ ਯੋਗਦਾਨ ਪਾ ਸਕਦੇ ਆਪਣੇ ਪੰਜਾਬ ਦੀ ਤਰੱਕੀ ਲਈ ਪਾਈਏ। ਇਹ ਲੋਕੇਸ਼ਨ ਇਹਦੀ ਕੀ ਹੈ ਜੀ ਹਵੇਲੀ ਦੀ? ਲੋਕੇਸ਼ਨ ਜੀ ਜ਼ਿਲ੍ਹਾ ਤਰਨਤਾਰਨ ਹੈ ਤੇ ਭਿੱਖੀਵਿੰਡ ਤਹਿਸੀਲ ਪੈਂਦੀ ਹੈ ਜੀ। ਭਿੱਖੀਵਿੰਡ ਤੋਂ ਚੱਲ ਕੇ 10 ਤੋਂ 11 ਕਿਲੋਮੀਟਰ ਇਹ ਪੈਗੀ ਜੀ, ਬਾਰਡਰ ਏਰੀਆ ਹੈ। ਤੇ ਜਦੋਂ ਭਿੱਖੀਵਿੰਡ ਤੋਂ ਆਪਾਂ ਆਉਣੇ ਆ ਤੇ ਅੱਗੇ ਕਾਲਜ ਆ ਜਾਂਦਾ ਜੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਗ, ਜਿਹੜਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਐਸੋਸੀਏਟ ਕਾਲਜ ਹੈ ਜੀ। ਉਹਦੇ ਨਾਲ ਹੀ ਸਾਡੇ ਜਿਹੜਾ ਇਤਿਹਾਸਕ ਗੇਟ ਬਣਿਆ ਜੀ, ਸ਼ਹੀਦ ਭਾਈ ਤਾਰਾ ਸਿੰਘ ਜੀ ਉਹਨਾਂ ਦਾ ਵਾਂ ਨਗਰ ਦਾ ਗੇਟ, ਜਿਹੜਾ ਤਾਰਾ ਸਿੰਘ ਸ਼ਹੀਦ ਭਾਈ ਤਾਰਾ ਸਿੰਘ ਜੀ ਦਾ ਜਿਹੜਾ ਗੇਟ ਉੱਥੇ ਬਣਿਆ। ਗੇਟ ਤੋਂ ਅੰਦਰ ਜਾ ਕੇ ਜਿਹੜੀ ਇਹ ਵਿਰਾਸਤੀ ਪਿੰਡ ਨੂੰ ਸੜਕ ਜਾਂਦੀ ਆ, ਉਸੇ ਸੜਕ ਦੇ ਉੱਤੇ ਪਿੰਡ ਭੈਣੀ ਮੱਸਾ ਸਿੰਘ ਤੇ ਬਾਸਰਕੇ ਦੇ ਬਿਲਕੁਲ ਵਿਚਕਾਰ ਨਵਾਦਿਆਂ ਦੀਆਂ ਬਾਈਕਾਂ, ਉਹਦੇ ਲਾਗੇ ਹਵੇਲੀ ਬਣੀ। ਇੱਕ ਹੋਰ ਚੀਜ਼ ਹੈ ਕਿ ਜਿਹੜੇ ਕਿ ਇੱਥੇ ਕੋਈ ਸ਼ੂਟਿੰਗ ਵਗੈਰਾ ਵੀ ਹੋਣਗੀਆਂ ਜੀ? ਬਿਲਕੁਲ ਜੀ, ਬਿਲਕੁਲ। ਇਹ ਬਣਾਇਆ ਹੀ ਇਸੇ ਕਰਕੇ ਗਿਆ ਕਿ ਇੱਥੇ ਪ੍ਰੀ ਵੈਡਿੰਗ ਸ਼ੂਟਿੰਗ ਹੋਣ, ਇੱਥੇ ਗਾਣੇ ਸ਼ੂਟ ਹੋਣ, ਫਿਲਮਾਂ ਸ਼ੂਟ ਹੋਣ। ਨਾਲ ਤੁਸੀਂ ਦੇਖ ਸਕਦੇ ਜੀ ਇੱਥੇ ਲੋਨ ਦਾ ਪ੍ਰਬੰਧ ਕੀਤਾ ਗਿਆ। 100 ਤੋਂ 150 ਬੰਦੇ ਦਾ ਇੱਥੇ ਅਰੇਂਜਮੈਂਟ ਹੋ ਸਕਦਾ, ਜਿੱਥੇ ਕਿ ਛੋਟੇ-ਮੋਟੇ ਫੰਕਸ਼ਨ ਕਰ ਸਕਦੇ ਆ, ਜਿਵੇਂ ਬਰਥਡੇ ਪਾਰਟੀ ਜਾਂ ਆਪਾਂ ਹਲਦੀ ਦਾ ਫੰਕਸ਼ਨ ਹੋ ਗਿਆ, ਰਿੰਗ ਸੈਰਮਨੀ ਹੋ ਗਈ, ਬਹੁਤ ਸਾਰੇ ਛੋਟੇ-ਮੋਟੇ ਫੰਕਸ਼ਨ ਆ ਇੱਥੇ ਕਰ ਸਕਦੇ ਆ। ਜਿਵੇਂ ਜਾਗੋ ਦਾ ਪ੍ਰੋਗਰਾਮ ਕਰਨਾ ਹੁੰਦਾ, ਸ਼ਹਿਰਾਂ ਦੇ ਵਿੱਚ ਜਗ੍ਹਾ ਘੱਟ ਆ, ਇੱਥੇ ਆ ਕੇ ਖੁੱਲ੍ਹੇ ਜਗ੍ਹਾ 'ਤੇ ਜਾਗੋ ਦਾ ਪ੍ਰਬੰਧ ਕਰ ਸਕਦੇ ਆ। ਤਾਂ ਕਿਸੇ ਤਰ੍ਹਾਂ ਦਾ ਵੀ ਪ੍ਰੋਗਰਾਮ ਜਿਹੜਾ 100 ਤੋਂ 150 ਬੰਦੇ ਦੇ ਵਿੱਚ ਆਪਾਂ ਕਰ ਸਕਦੇ ਹਾਂ।